reported Indian media news that India has been invited for Trump's former takeover as US president. Waiter has been invited, but PM was not. Is it not an even bigger insult? Sack waiter for accepting. ਇਹ ਵੀ ਬੜੀ ਲੌਬਿੰਗ ਤਰਲੇ ਮਿੰਤਾਂ ਕਰਕੇ ਉਹਨੂੰ ਇਨਵਾਈਟ ਮਿਲਿਆ ਇਹਨੂੰ ਐਸ ਜੈ ਸ਼ੰਕਰ ਨੂੰ, ਪਰ ਉਹਨੂੰ ਵੀ ਸਿਰਫ 19 ਸਲੋਟ ਹੈ ਜਿੰਨੀ ਦੇਰ ਓਥ ਚੁੱਕਣੀ ਹੈ। ਉਸ ਤੋਂ ਬਾਅਦ ਜਿਹੜੇ ਸਮਾਗਮ ਜਾਂ ਫੰਕਸ਼ਨ ਹੁੰਦੇ ਨੇ ਉਹਨਾਂ 'ਚ ਕੋਈ ਇਨਵਾਈਟ ਨਹੀਂ ਹੈ। ਉਹ ਕਹਿੰਦੇ ਕਿਉਂ ਤੁਸੀਂ ਮੀਡੀਆ ਬਲਫ ਕ੍ਰੀਏਟ ਕਰਕੇ ਆਪਣੇ ਲੋਕਾਂ ਦੇ ਨਾਲ ਧੋਖਾ ਕਰ ਰਹੇ ਹੋ। ਵੇਟਰ ਗੋਇੰਗ ਹੋਮ ਟੂ ਵਾਸ਼ਿੰਗਟਨ where his Japanese wife and relatives reside. Modi's idea of outsourcing domestic work, his idea of make in India. Viewers, welcome back to our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਦੇ ਸਹੁੰ ਚੱਕ ਸਮਾਗਮ ਲਈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੱਲੋਂ ਅਮਰੀਕਾ ਦੇ ਤਰਲੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਮੋਦੀ ਨੂੰ ਇਨਵਾਈਟ ਨਹੀਂ ਕੀਤਾ ਗਿਆ। ਹੁਣ ਐਸ ਜੈ ਸ਼ੰਕਰ ਇਸ ਮੌਕੇ ਤੇ ਮੌਜੂਦ ਹੋਣਗੇ। RSS ਦੇ ਵਿਚਾਰਕ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਐਸ ਜੈ ਸ਼ੰਕਰ ਬਾਰ-ਬਾਰ ਭਾਰਤ ਦੀ ਤੋਹੀਨ ਕਰਵਾ ਰਿਹਾ ਹੈ। ਉਸ ਦਾ ਰੁਤਬਾ ਇੱਕ ਹੋਟਲ ਦੇ ਵੇਟਰ ਵਰਗਾ ਬਣ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਬੇਸ਼ੱਕ ਮੋਦੀ ਹਕੂਮਤ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕੀ ਹੈ। ਟਰਾਂਸਨੈਸ਼ਨਲ ਰਿਪਰੈਸ਼ਨ 'ਚ ਰੰਗੇ ਹੱਥੀਂ ਫੜੇ ਜਾਣਾ, ਯੂਕਰੇਨ ਦੇ ਮੁੱਦੇ ਦੇ ਉੱਤੇ ਜਿਸ ਲੈਵਲ ਦੇ ਉੱਤੇ ਕਦੇ ਰਸ਼ੀਆ ਦੇ ਅੱਗੇ ਜਾ ਕੇ ਗੋਡੇ ਟੇਕਣੇ, ਫਿਰ ਉਹਦੇ ਦਬਾਅ ਥੱਲੇ ਚੀਨ ਦੇ ਅੱਗੇ ਜਾ ਕੇ ਬਿਲਕੁਲ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਸਰੈਂਡਰ ਕਰਕੇ ਵੀ ਕਹਿਣਾ ਕਿ ਜੀ ਡੀਐਸਕੇਲੇਸ਼ਨ ਹੋ ਰਹੀ ਹੈ, ਸਭ ਠੀਕ ਠਾਕ ਹੈ। ਲੇਕਿਨ ਬਾਅਦ 'ਚ ਸਾਹਮਣੇ ਕਿ ਵੀ ਨਹੀਂ ਜੀ, ਫੌਜ ਵੀ ਅਸੀਂ ਉਹਨਾਂ ਦਾ ਫੌਜੀ ਚੀਫ 3 ਦਿਨ ਪਹਿਲਾਂ ਹੀ ਕਹਿ ਰਿਹਾ ਸੀ ਵੀ ਨਹੀਂ, ਅਸੀਂ ਜਿਹੜੀ ਉਸ ਬਾਰਡਰ 'ਤੇ ਫੋਰਸ ਹੈ ਉਹਨਾਂ ਦੀ ਵੀ ਅਸੀਂ ਵੀ ਇਹ ਪਿੱਛੇ ਨਹੀਂ ਹਟਾ ਰਹੇ, ਅਜੇ ਟਰਸਟ ਬਿਲਡਿੰਗ ਹੋਣੀ ਹੈ। ਔਰ ਜਦੋਂ ਐਸ ਜੈ ਸ਼ੰਕਰ ਨੂੰ ਬਿਆਨ ਤਾਂ ਉਹਨੇ ਦਿੱਤਾ ਪਾਰਲੀਮੈਂਟ 'ਚ, ਲੇਕਿਨ ਸਪੀਕਰ ਨੇ ਮਨਾ ਕਰ ਦਿੱਤਾ ਕਿ ਵੀ ਇਹ ਜਿਹੜਾ ਕਿਹੜੀ ਡੀਲ ਤੁਹਾਡੀ ਚੀਨ ਦੇ ਨਾਲ ਹੋਈ ਹੈ, ਜਿਹਦੇ ਚੀਨ ਨੇ ਤੁਹਾਡਾ ਜਿਹੜਾ ਇਲਾਕਾ ਲਿਆ ਸੀ ਉਹ ਤੁਹਾਨੂੰ ਵਾਪਸ ਕੀਤਾ ਹੈ, ਜਾਂ ਤੁਹਾਡੇ ਜਿਹੜੇ ਪੁਆਇੰਟਸ ਦੇ ਉੱਤੇ ਪੈਟਰੋਲਿੰਗ ਪੁਆਇੰਟ ਸੀ ਤੁਹਾਨੂੰ ਪੈਟਰੋਲਿੰਗ ਦਾ ਹੱਕ ਮਿਲਿਆ। ਲੇਕਿਨ ਇਹ ਬੇਸ਼ਰਮੀ ਦੀ ਹੱਦ ਜਿਹੜੀ ਹੈ ਇਹਨੇ ਟੱਪੀ ਹੋਈ ਹੈ ਮੋਦੀ ਸਰਕਾਰ ਨੇ। ਔਰ ਐਸ ਜੈ ਸ਼ੰਕਰ ਤਾਂ ਬਿਲਕੁਲ ਹੀ ਬੇਹਯਾਈ ਔਰ ਬੇਸ਼ਰਮੀ ਦਾ ਇੱਕ ਪ੍ਰਤੀਕ ਬਣ ਗਿਆ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਕਿਉਂਕਿ ਅਸੀਂ ਤਾਂ ਇਹਨਾਂ ਦੀਆਂ ਹੀ ਜੁੱਤੀਆਂ ਅਤੇ ਇਹਨਾਂ ਦਾ ਹੀ ਸਿਰ ਜਿਹੜਾ ਉਸ ਫਾਰਮੂਲੇ 'ਚ ਯਕੀਨ ਰੱਖਦੇ ਹਾਂ, ਕਿਉਂਕਿ ਸਾਨੂੰ ਤਾਂ ਇਹ ਅੰਦਾਜ਼ਾ ਹੀ ਹੈ ਪਹਿਲੇ ਦਿਨ ਤੋਂ ਹੀ ਕਿ ਬਈ ਇਹ ਸਾਰਿਆਂ ਦੇ ਇਹ ਕੀ ਇਹਨਾਂ ਦੇ ਕਿਰਦਾਰ ਨੇ। ਲੇਕਿਨ ਸੁਬਰਾਮਨੀਅਮ ਸਵਾਮੀ ਦੀ ਆਈਡੀਓਲੋਜੀ ਦੇ ਨਾਲ ਕਿਸੇ ਦੇ ਮਤਭੇਦ ਹੋ ਸਕਦੇ ਨੇ, ਸਾਡੇ ਸਟ੍ਰਿਕਟਲੀ ਨੇ। ਹਾਲਾਂਕਿ ਸਾਡੇ ਬਹੁਤ ਸਾਰੇ ਸਿੱਖਾਂ 'ਚ ਵੀ ਉਹਦੇ ਐਡਮਾਇਰਰ ਨੇ ਸੁਬਰਾਮਨੀਅਮ ਸਵਾਮੀ ਦੇ, ਕਿ ਜੀ ਉਹਨੇ ਹਮੇਸ਼ਾ ਪਿੰਡਾਂ ਵਾਲਿਆਂ ਨੂੰ ਡਿਫੈਂਡ ਕੀਤਾ ਹੈ, ਉਹ ਪਿੰਡਾਂ ਵਾਲਿਆਂ ਦੇ ਕੋਲ ਵੀ ਆਉਂਦਾ ਰਿਹਾ, ਔਰ ਉਹਨੇ ਇੰਦਰਾ ਗਾਂਧੀ ਨੂੰ ਵੀ ਜਿਹੜਾ ਇਹ ਕਿਹਾ ਸੀ ਇਵੇਂ ਨਾ ਕਰ। ਇਹ ਠੀਕ ਹੈ ਵੀ ਪੰਜਾਬੀ ਮੀਡੀਆ ਨੂੰ ਦਿੱਤੇ ਬਹੁਤ ਸਾਰੇ ਇੰਟਰਵਿਊਜ਼ 'ਚ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਐਂਟੀ ਕਮਿਊਨਿਸਟ ਔਰ ਦੂਜਾ ਕਰਕੇ ਕਹਿਣਾ, ਲੇਕਿਨ ਤੁਸੀਂ ਕਦੇ ਵੀ ਟੌਪ ਲੈਵਲ ਦੇ ਜਿਹੜੇ ਕੋਈ ਇੰਗਲਿਸ਼ ਚੈਨਲ ਜਾਂ ਇੰਗਲਿਸ਼ ਯੂਟਿਊਬਰ ਜਾਂ ਦੂਜੇ ਨੇ ਉਹਨਾਂ 'ਚ ਮੈਂ ਨਹੀਂ ਕਦੇ ਸੁਣਿਆ ਕਿ ਸੁਬਰਾਮਨੀਅਮ ਸਵਾਮੀ ਨੇ ਪਿੰਡਾਂ ਵਾਲਿਆਂ ਨੂੰ ਡਿਫੈਂਡ ਕੀਤਾ ਹੋਇਆ। ਪੰਜਾਬੀ ਮੀਡੀਆ ਠੀਕ ਹੈ, ਇਹ ਹੈ ਵੀ ਬਾਕੀਆਂ ਵਾਂਗ ਕੋਈ ਖਿਲਾਫਤ ਵੀ ਨਹੀਂ ਕੀਤੀ ਹੈ, ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇੱਕ ਸਾਊਥ ਦਾ ਬ੍ਰਾਹਮਣ ਜਿਸ ਲੈਵਲ 'ਤੇ ਉਹ ਹਿੰਦੂ ਤਵੀ ਔਰ ਉਹਦਾ ਇਹ ਕਹਿਣਾ ਹੁੰਦਾ ਵੀ 100 ਮਸੀਤਾਂ ਸਾਡੇ ਹਵਾਲੇ ਕਰ ਦਿਓ ਜੇ ਪਰਮਾਨੈਂਟ ਪੀਸ। ਇੱਥੇ ਹਾਰਵਰਡ 'ਚ ਵੀ ਪੜ੍ਹਾਉਂਦਾ ਸੀ ਈਵਨਿੰਗ ਕਲਾਸਿਸ, ਵੀਕਐਂਡ ਕਲਾਸਿਸ ਸ਼ਾਇਦ ਇਕਨੋਮਿਕਸ ਦੀਆਂ, ਔਰ ਇੱਥੇ ਵੀ ਉਹਨੇ ਕਿਹਾ ਸੀ ਕਿ ਜੇ ਮੁਸਲਮਾਨਾਂ ਨੇ ਜਿਹੜਾ ਇਹ ਸਾਡੇ ਹਵਾਲੇ ਨਾ ਕੀਤਾ ਤਾਂ ਅਸੀਂ ਇਹਨਾਂ ਨੂੰ ਜਿਹੜਾ ਹੈ ਉਹ ਇਹਨਾਂ ਤੋਂ ਵੋਟ ਦਾ ਹੱਕ ਖੋਹ ਲਾਂਗੇ। ਇਸ ਕਰਕੇ ਫਿਰ ਹਾਰਵਰਡ 'ਚ ਪੜ੍ਹਾਉਣ ਦਾ ਹੱਕ ਇਹਦੇ ਤੋਂ ਖੋਹ ਲਿਆ ਸੀ। ਲੇਕਿਨ ਉਹ ਇੱਕ ਅਦਰਵਾਈਜ਼ ਜਿਸ ਕਿਸਮ ਦੀ ਇਸ ਵੇਲੇ ਕਰਪਸ਼ਨ ਦੇ ਵਿੱਚ ਮਾਇਰਡ ਹੈ ਬੀਜੇਪੀ, ਸੁਬਰਾਮਨੀਅਮ ਸਵਾਮੀ ਦੇ ਉੱਤੇ ਇਸ ਕਿਸਮ ਦਾ ਕੋਈ ਦੋਸ਼ ਨਹੀਂ ਹੈ ਕਿ ਉਹ ਕਰਪਟ ਹੋਏ। ਕਲੀਅਰ ਹੈ ਆਪਣੀ ਆਈਡੀਓਲੋਜੀ, ਹਾਲਾਂਕਿ ਉਹਦੀ ਆਪਣੀ ਲੜਕੀ ਨੇ ਮੁਸਲਮਾਨ ਨਾਲ ਵਿਆਹ ਕੀਤਾ ਹੋਇਆ, ਜਾਂ ਪਰ ਉਹ ਜਿਹਨੂੰ ਤੁਸੀਂ ਕਹਿੰਦੇ ਵੀ ਨਫ਼ਰਤ ਭਰਿਆ ਹਿੰਦੂਤਵੀ ਹੈ, ਔਰ ਉਹ ਜਿਹੜਾ ਮੁਸਲਮਾਨਾਂ ਦੇ ਖਿਲਾਫ ਔਰ ਈਸਾਈਆਂ ਦੇ ਖਿਲਾਫ ਆਪਣੇ
ਉਹਨੇ ਵਿਆਹ ਸ਼ਾਇਦ ਪਾਰਸੀ ਨਾਲ ਕੀਤਾ ਹੋਇਆ, ਲੇਕਿਨ ਇਸ ਕਿਸਮ ਦੇ ਕਰੈਕਟਰ ਹੁੰਦੇ ਨੇ। ਹੁਣ ਉਹਨੇ ਐਸ ਜੈ ਸ਼ੰਕਰ ਦੇ ਬਾਰੇ ਜਿਹੜੀਆਂ ਇਹ 3 ਟਵੀਟ ਉੱਪਰੋਂ ਥੱਲੇ ਐਕਸ ਜਿਹਨੂੰ ਕਹਿੰਦੇ ਨੇ ਕੀਤੇ, ਕਿਉਂਕਿ ਇਹ ਸੁਬਰਾਮਨਿਅਮ ਸਵਾਮੀ ਸੀ ਜਿਹਨੇ ਚੈਲੰਜ ਕੀਤਾ ਹੋਇਆ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਖੋਈ ਹੈ ਚੀਨ ਨੇ। ਉਹਦਾ ਇਹ ਵੀ ਕਹਿਣਾ ਵੀ ਮੇਰੇ ਕੋਲ ਭੇਤ ਨੇ ਮੋਦੀ ਦੇ ਕਿ ਚੀਨ ਲਫ਼ਜ਼ ਕਿਉਂ ਇਹਨਾਂ ਦੀ ਜ਼ੁਬਾਨ ਤੇ ਨਹੀਂ ਆਉਂਦਾ, ਪਰ ਕਿਉਂਕਿ ਮੈਂ ਲਾਇਲਿਸਟ ਹਾਂ RSS ਦਾ ਔਰ BJP ਦਾ, ਜੇ ਮੈਂ ਇਨਕਸ਼ਾਫ ਕੀਤਾ ਤਾਂ BJP ਦਾ ਨੁਕਸਾਨ ਹੋ ਗਿਆ। ਉਹਦੇ ਪਬਲਿਕ ਕਿੰਨੇ ਇੰਟਰਵਿਊ ਨੇ, ਉਹ ਐਕਟਿਵ ਵੀ ਰਹਿੰਦਾ ਹਰ। ਹੁਣ ਜਿਹੜੇ ਉਹਦੇ 3 ਟਵੀਟ ਨੇ ਉਹਦੇ 'ਚ ਉਹਨੇ ਪਹਿਲੀ ਗੱਲ ਤਾਂ ਉਹਨੇ ਇਹ ਕਹੀ ਸੀ, ਜਦੋਂ ਮੋਦੀ ਇੱਥੇ ਬੈਠਾ ਰਿਹਾ 2 ਦਿਨ, ਤਾਂ ਉਹਨੇ ਕਿਹਾ ਸੀ ਕਿ ਵੀ ਉਹ 2 ਦਿਨ ਭੁੱਖਾ ਪਾਣਾ ਵਾਈਟ ਹਾਊਸ ਦੇ ਬਾਹਰ ਬੈਠਾ ਰਿਹਾ ਵੀ ਇਨਵਾਈਟ ਮਿਲੇ ਮੋਦੀ ਨੂੰ, ਜਿਵੇਂ ਉਹਨੇ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਨੇ ਜਿਹੜੀ ਅਰੇਂਜਮੈਂਟ ਕਰ ਰਹੀ ਹੈ ਇਨੋਗਰਲ ਇਨਵੀਟੇਸ਼ਨਸ ਦਾ, ਚਾਈਨਾ ਜਾਂ ਇਟਲੀ ਜਾਂ ਐਲ ਸੈਲਵਾਡੋਰ, ਉਹਨਾਂ ਦੇ ਹੈਡਸ ਨੂੰ ਦਿੱਤਾ ਹੈ। ਲੇਕਿਨ ਉਹਨੇ ਕਿਹਾ ਕਿ ਵੀ ਭੁੱਖਾ ਪਾਣਾ ਉਹਦਾ ਝੋਲੀ 'ਚ ਕਿਸੇ ਨੇ ਖੈਰ ਨਹੀਂ ਪਾਈ, ਔਰ ਫਿਰ ਉਹਨੇ ਆਪਣਾ ਸ਼ੁਰੂ ਕਰਤਾ ਵੀ ਚਲੋ ਜਿਹੜਾ ਉਹ ਮਿਲ ਹੀ ਜਾਏ, ਫੋਰਨ ਮਿਨਿਸਟਰ ਦੇ ਤੌਰ ਤੇ ਮਿਲ ਜਾਏ। ਹੁਣ ਪਹਿਲਾਂ ਸੁਬਰਾਮਨਿਅਮ ਸਵਾਮੀ ਨੇ ਟਵੀਟ ਕੀਤਾ ਇੱਕ, ਮਾਈ US friends are laughing away at reported Indian media news that India has been invited for Trump's formal takeover as US president. Waiter has been invited but PM was not. Is it not an even bigger insult? Sack waiter for accepting. ਉਹਨੇ ਕਿਹਾ ਜੀ ਕਿ ਵੀ ਉਹਨੂੰ ਮੋਦੀ ਨੂੰ ਨਹੀਂ ਕੀਤਾ ਵੇਟਰ, ਉਹਨੂੰ ਨਾ ਹੀ ਉਹਨੇ ਵੇਟਰ ਰੱਖਤਾ, ਉਹਨੇ ਉਹਨੂੰ ਕੀਤਾ। ਉਹਨੇ ਕਿਹਾ ਇਹਨੂੰ ਸੈਕ ਕਰੋ। ਉਹਨੇ ਕਿਹਾ ਵੀ ਕੋਈ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ ਹੈ ਤੁਹਾਨੂੰ, ਇੰਨਾ ਤੁਸੀਂ ਹਿਊਮਿਲੇਟ ਕਰਵਾ ਰਹੇ ਹੋ। ਫਿਰ ਉਹਨੇ ਟਵੀਟ ਕੀਤਾ, I learn from knowledgeable sources in US this Indian External Affairs Minister sadly is only invited to attend the inauguration after the intense lobbying and begging. He is not invited to the other functions post oath. Why should India degrade itself to bluff our media? ਉਹਨੇ ਕਿਹਾ ਵੀ ਇਹ ਵੀ ਬੜੀ ਲੌਬਿੰਗ ਤਰਲੇ ਮਿੰਨਤਾਂ ਕਰਕੇ ਉਹਨੂੰ ਇਨਵਾਈਟ ਮਿਲਿਆ ਇਹਨੂੰ ਐਸ ਜੈ ਸ਼ੰਕਰ ਨੂੰ, ਪਰ ਉਹਨੂੰ ਵੀ ਸਿਰਫ 19 ਸਲੋਟ ਹੈ ਜਿੰਨੀ ਦੇਰ ਓਥ ਚੁੱਕਣੀ ਹੈ, ਉਸ ਤੋਂ ਬਾਅਦ ਜਿਹੜੇ ਸਮਾਗਮ ਜਾਂ ਫੰਕਸ਼ਨ ਹੁੰਦੇ ਨੇ ਉਹਨਾਂ 'ਚ ਕੋਈ ਇਨਵਾਈਟ ਨਹੀਂ ਹੈ। ਉਹ ਕਹਿੰਦੇ ਕਿਉਂ ਤੁਸੀਂ ਮੀਡੀਆ ਬਲਫ ਕ੍ਰੀਏਟ ਕਰਕੇ ਆਪਣੇ ਲੋਕਾਂ ਦੇ ਨਾਲ ਧੋਖਾ ਕਰ ਰਹੇ ਹੋ। ਫਿਰ ਤੀਸਰਾ ਟਵੀਟ, ਵੇਟਰ ਗੋਇੰਗ ਹੋਮ ਟੂ ਵਾਸ਼ਿੰਗਟਨ where his Japanese wife and relatives reside. Modi's idea of outsourcing domestic work, his idea of make in India. ਹੁਣ ਇਹ ਵੀ ਇੱਕ ਫੈਕਟ ਹੈ ਕਿ ਐਸ ਜੈ ਸ਼ੰਕਰ ਦੀ ਘਰ ਵਾਲੀ ਜਾਪਾਨੀ ਮੂਲ ਦੀ ਹੈ, ਉਹਨੇ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਲਈ ਹੋਈ, ਉਹ DC 'ਚ ਰਹਿੰਦੀ ਹੈ, ਜਾਂ ਉਹਦੇ ਰਿਸ਼ਤੇਦਾਰ ਹੋਰ ਵੀ। ਉਹ ਕਹਿੰਦੇ ਉਹ ਤਾਂ ਉਹਨਾਂ ਦੇ ਕੋਲ ਗਿਆ, ਮੁੰਡੇ ਉਹਨਾਂ ਦੇ ਐਸ ਜੈ ਸ਼ੰਕਰ ਦੇ ਨੇ ਜਿਹੜੀ ਆ ਅਮਰੀਕਨ ਸਿਟੀਜ਼ਨਸ਼ਿਪ ਲਈ ਹੋਈ, ਇਹ ਫੋਰਨ। ਔਰ ਉੱਥੇ ਰੌਲਾ ਪਾ ਕੇ ਆਮ ਅਨਪੜ੍ਹ ਜੇ ਲੋਕਾਂ ਦੇ ਹੱਥਾਂ 'ਚੋਂ ਭਗਵੇ ਝੰਡੇ ਫੜਾ ਕੇ ਤੁਸੀਂ ਨਫ਼ਰਤ ਕਰ ਰਹੇ ਹੋ, ਮੇਕ ਇਨ ਇੰਡੀਆ ਕਹਿ ਰਹੇ ਹੋ, ਭਾਰਤ ਮਹਾਨ, ਭਾਰਤ 'ਚ ਅਸੀਂ ਕਰਾਂਗੇ। ਉਹ ਤੁਹਾਡੇ ਇਹ ਮੇਕ ਇਨ ਵਾਲੇ ਤਾਂ ਸਾਰੇ ਇੱਥੇ ਬੈਠੇ ਨੇ ਜਿਹੜੇ ਤੁਸੀਂ ਕਰ ਰਹੇ ਹੋ। ਸੋ ਇਹ ਤੀਸਰਾ ਟਵੀਟ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਲੈਵਲ ਦੀ ਹਿਊਮਿਲੇਸ਼ਨ। ਲੇਕਿਨ ਉਹ ਹੈ ਤਾਂ ਪੰਜਾਬੀ ਦਾ ਗੱਲ ਸਮਝਾਉਣ ਲਈ ਹੈ ਕਿ ਕਿਸੇ ਦੇ ਮਗਰ ਬੇਰੀ ਦਾ ਰੁੱਖ ਉਗਾਇਆ ਸੀ, ਤੇ ਦੂਜੇ ਕਿਸੇ ਨੇ ਕਿਹਾ ਵੀ ਤੇਰੇ ਮਗਰ ਕੀ ਉੱਗਿਆ, ਕਹਿੰਦਾ ਕੋਈ ਗੱਲ ਨਹੀਂ ਯਾਰ, ਇਹਨੂੰ ਜਦੋਂ ਬਣ ਗਿਆ ਪੂਰਾ ਬੇਰ ਪੱਕਣਗੇ ਤਾਂ ਬੇਰ ਖਾਵਾਂਗੇ, ਜਾਂ ਛਾਵੇਂ ਬੈਠਾਂਗੇ ਨਾਲੇ ਬੇਰ ਖਾਵਾਂਗੇ। ਹੁਣ ਜੇ ਤੁਸੀਂ ਬੇਸ਼ਰਮੀ ਦਾ ਆਲਮ ਇਹੀ ਰੱਖਣਾ, ਕਿਉਂਕਿ ਇਹੀ ਐਸ ਜੈ ਸ਼ੰਕਰ ਜਿਹਨੂੰ ਇਹ ਸੁਬਰਾਮਨਿਅਮ ਸਵਾਮੀ ਵੇਟਰ ਕਹਿ ਰਿਹਾ ਹੈ, ਔਰ ਜਿਹਨੂੰ ਈਵਨ ਓਥ ਟੇਕਿੰਗ ਤੋਂ ਇਲਾਵਾ ਕਿਸੇ ਹੋਰ ਫੰਕਸ਼ਨ ਦੇ ਵਿੱਚ ਸੱਦਾ ਵੀ ਨਹੀਂ ਹੈ, ਉਹ ਇਹ ਕਹਿ ਰਿਹਾ ਕਿ ਭਈ ਮੈਂ ਜਿਹੜਾ ਉਹ ਟਰੰਪ ਦੇ ਇਨੋਗਰੇਸ਼ਨ 'ਚ ਸ਼ਮੂਲੀਅਤ ਕਰ ਰਿਹਾ। ਅਤੇ ਨਾਲ ਦੀ ਨਾਲ ਉਹਨੇ ਇਹ ਦਾਅਵਾ ਕੀਤਾ ਕਿ ਵੀ ਇੰਡੀਆ ਦੁਨੀਆ ਦਾ ਬਹੁਤ ਅਹਿਮ ਮੁਲਕ ਹੈ। ਇੰਡੀਆ ਵਨ ਆਫ ਫਿਊ ਕੰਟਰੀਜ਼ ਇਨ ਪੋਜੀਸ਼ਨ ਟੂ ਟਾਕ ਟੂ ਰਸ਼ੀਆ, ਯੂਕਰੇਨ ਐਂਡ ਇਜ਼ਰਾਈਲ, ਈਰਾਨ, ਜੈ ਸ਼ੰਕਰ। ਔਰ ਉਹਨੇ ਕਿਹਾ ਜੀ ਅਸੀਂ ਇੰਨੀ ਵੱਡੀ ਗਲੋਬਲ ਪਾਵਰ ਹੈ ਕਿ ਅਸੀਂ ਚਾਹੀਏ, ਇੰਡੀਆ ਇੱਕੋ ਇੱਕ ਕੰਟਰੀ ਹੈ ਜਿਹੜਾ ਯੂਕਰੇਨ ਦੇ ਨਾਲ ਵੀ ਗੱਲਬਾਤ ਕਰਕੇ ਉੱਥੇ ਲੜਾਈ ਬੰਦ ਕਰਾ ਸਕਦਾ, ਈਰਾਨ ਦੇ ਨਾਲ ਵੀ ਸਾਡਾ ਬਹੁਤ ਵਧੀਆ, ਈਰਾਨ ਨਾਲ ਵੀ ਅਸੀਂ ਨੈਗੋਸ਼ੀਏਸ਼ਨ ਕਰਕੇ ਕਰ ਸਕਦੇ ਹਾਂ, ਰਸ਼ੀਆ ਤਾਂ ਅਸੀਂ ਉਹਨਾਂ ਦੇ ਤਾਂ ਪੈਰਾਂ 'ਚ ਹੀ ਬੈਠੇ ਹਾਂ, ਉਹਨਾਂ ਦੇ ਨਾਲ ਵੀ ਸਾਡਾ, ਔਰ ਇਜ਼ਰਾਈਲ ਦੇ ਨਾਲ ਵੀ ਸਾਡਾ। ਹੁਣ ਇਹ ਹੈ ਜਦੋਂ ਤੁਸੀਂ
ਬੇਸ਼ਰਮੀ ਦੀ ਹੱਦ ਕਹਿੰਦੇ ਹੋ, ਇਹ ਉਹ ਸਾਰੀਆਂ ਹੱਦਾਂ ਇਹਨੇ ਐਸ ਪਾਰ ਜੈਸ਼ੰਕਰ ਕੀਤੀਆਂ ਨੇ ਹੋਈਆਂ। ਪਾਰ ਕੀਤੀਆਂ ਹੋਈਆਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।